ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਅੱਜ ਮੇਰਾ ਮੂਡ ਕੁਝ ਹੋਰ ਤਰ੍ਹਾਂ ਦਾ ਸੀ, ਇਸ ਲਈ ਕਿ ਮੈਂ ਚਾਹ ਰਿਹਾ ਸਾਂ ਅੱਜ ਕੋਈ ਪੋਲੀਟਿਕਸ 'ਤੇ ਗੱਲ ਕਰਾਂ, ਬੜੀ ਡੂੰਘੀ ਕਿਸਮ ਦੀ ਗੱਲ ਕਰਾਂ। ਆਫਟਰ ਆਲ ਅਸੀਂ ਬੜੀ ਪੇਂਡੂ ਪ੍ਰੋਡਕਸ਼ਨ ਕਿਸਮ ਦੇ ਸੀਨੀਅਰ ਤਜਜ਼ੀਆਕਾਰ ਹਾਂ। ਕਦੀ ਸੋਚਿਆ ਵੱਡੇ ਮੀਆਂ ਸਾਹਿਬ 'ਤੇ ਗੱਲ ਕਰਾਂ, ਫਿਰ ਸੋਚਿਆ ਉਸ ਤੋਂ ਨਿੱਕੇ ਮੀਆਂ ਸਾਹਿਬ 'ਤੇ ਗੱਲ ਕਰਾਂ, ਫਿਰ ਆਖਰ 'ਚ ਖਿਆਲ ਆਇਆ ਉਸ ਤੋਂ ਵੀ ਨਿੱਕੇ ਮੀਆਂ ਸਾਹਿਬ 'ਤੇ ਗੱਲ ਕਰਾਂ। ਫਿਰ ਬਹਿ ਗਿਆ ਇਹ ਗੱਲਾਂ ਫਿਰ ਹੋਣਗੀਆਂ, ਪਹਿਲੇ ਜ਼ਰਦਾਰੀ ਸਾਹਿਬ ਦੀ ਗੱਲ ਕਰਾਂ। ਫਿਰ ਮੈਂ ਕਿਹਾ ਨਹੀਂ, ਪਹਿਲੇ ਮੌਲਾਨਾ ਸਾਹਿਬ ਦੀ ਗੱਲ ਹੋ ਜਾਏ, ਫਜ਼ਲ ਰਹਿਮਾਨ ਸਾਹਿਬ ਦੀ ਗੱਲ ਹੋ ਜਾਏ। ਫਿਰ ਮੈਨੂੰ ਖਿਆਲ ਆਇਆ ਨਹੀਂ, ਪਹਿਲੇ ਖਾਨ ਸਾਹਿਬ ਦੀ ਗੱਲ ਹੋ ਜਾਏ, ਕਿਉਂਕਿ ਇਸ ਟਾਈਮ ਕ੍ਰਿਕਟ ਦਾ ਬੱਲਾ ਜਿਹੜਾ ਹੈ ਉਹ ਵਿਹਲਾ ਪਿਆ ਹੈ, ਉਸ ਦਿਨ ਉਹਨੂੰ ਥਾਪਾ ਬਣਾ ਕੇ ਕੱਪੜੇ ਧੋਣ ਵਾਲੇ ਟਾਈਮ ਪਿਆ, ਖਾਨ ਸਾਹਿਬ ਦੀ ਗੱਲ ਕਰਾਂ। ਫਿਰ ਮੈਂ ਕਿਹਾ ਖਾਨ ਸਾਹਿਬ ਜਲਾਲੀ ਬੂਟ ਦੇ ਬੰਦੇ ਨੇ, ਇਹ ਨਾ ਹੋਵੇ ਕਿ ਬੂਹੇ ਬਾਹਰ ਜਾਂਦੇ ਜਾਂਦੇ ਭੁੱਲ ਜਾਣ ਕਿ ਮੈਂ ਫਰਮਾਇਆ ਕੀ ਸੀ, ਆਖਿਆ ਕੀ ਸੀ। ਲਿਹਾਜ਼ਾ ਕਿਸੇ ਹੋਰ ਸਿਆਸਤਦਾਨ ਦੀ ਗੱਲ ਕਰਾਂ। ਸੋਚ ਕੇ ਕਿ ਕਿਹੜੇ ਸਿਆਸਤਦਾਨ ਦੀ ਗੱਲ ਹੋ ਸਕਦੀ ਹੈ। ख्वाजा आसफ ਦੀ ਹੋ ਸਕਦੀ ਹੈ, एहसन इकबाल ਦੀ ਹੋ ਸਕਦੀ ਹੈ, ਜਾਂ ਫਿਰ ਰਾਣਾ ਸਾਹਿਬ ਦੀ ਹੋ ਸਕਦੀ ਹੈ। ਸਮਝ ਨਹੀਂ ਆ ਰਿਹਾ ਸੀ ਮੈਂ ਕਿਹਦੀ ਗੱਲ ਕਰਾਂ। ਫਿਰ ਮੈਂ ਕਿਹਾ ਯਾਰ ਫਿਲਹਾਲ ਪੋਸਟਪੋਨ ਕਰੋ, ਕੋਈ ਹੋਰ ਉੱਚੀ ਛੱਡੋ, ਗਿੱਟੇ ਜੋੜ ਕੇ ਛੱਡੋ। ਫਿਰ ਮੈਨੂੰ ਖਿਆਲ ਆਇਆ ਸਾਡੇ ਦਰਿਆਵਾਂ ਵਿੱਚ ਪਾਣੀ ਕੋਈ ਨਹੀਂ ਅਤੇ ਫਸਲਾਂ ਲੋਕਾਂ ਦੀਆਂ ਬਰਬਾਦ ਹੋ ਰਹੀਆਂ ਨੇ। ਮੈਂ ਹਾਲੇ ਆਪਣੇ ਲੋਕਲ ਦਰਿਆਵਾਂ ਵਿੱਚ ਰੁੜਦਾ ਜਾ ਰਿਹਾ ਸੀ ਤਾਂ ਅੱਗੇ ਆ ਗਿਆ ਦਰਿਆ ਹਡਸਨ। ਹੁਣ ਤੁਸੀਂ ਇਹ ਨਾ ਸਮਝਿਆ ਜੇ ਕਿ ਹਡਸਨ ਹੈ ਕੀ। ਹੱਡ ਤੋਂ ਮੁਰਾਦ ਹੱਡ ਨਹੀਂ ਹੈ, ਸਨ ਤੋਂ ਮੁਰਾਦ ਸੂਰਜ ਨਹੀਂ ਹੈ। ਇਹ ਹੈ ਦਰਿਆ ਹਡਸਨ, ਅਮਰੀਕਾ 'ਚ ਵਸਦਾ ਉਹ ਦਰਿਆ, ਇੱਕ ਵੱਡਾ ਦਰਿਆ। ਕਦੀ ਗਏ ਹੋ ਹਡਸਨ 'ਤੇ? ਨਹੀਂ ਨਾ। ਉੱਤੇ ਯਾਰ ਕਦੀ ਟਰਾਈ ਮਾਰੋ, ਆਪ 7 ਸਮੁੰਦਰ ਪਰੇ ਪਏ ਨੇ, ਰਮਗੇ ਟੁਰੇ ਜਾਓ ਤੇ ਜਾ ਕੇ ਵੇਖੋ। ਉਸੇ ਦਰਿਆ ਹਡਸਨ ਦੇ ਵਿੱਚ ਇੱਕ ਪਾਸੇ ਅਮਰੀਕੀ ਸਨ, ਦੂਜੇ ਪਾਸੇ ਅਫਰੀਕੀ ਗੁਲਾਮ ਸਨ। ਜਿੱਥੇ ਰੋਟੀ ਨਹੀਂ ਲੱਭਦੀ ਸੀ, ਭੁੱਖ ਸੀ, ਨਾ ਇਨਸਾਫੀ ਸੀ, ਤੇ ਉਹ ਅਫਰੀਕੀ ਗੁਲਾਮ ਦਰਿਆ ਹਡਸਨ ਟੱਪ ਕੇ ਕਿਨਾਰੇ ਦੇ ਉਸ ਪਾਸੇ ਜਾਣਾ ਚਾਹੁੰਦੇ ਸਨ ਤਾਂ ਕਿ ਭਾਵੇਂ ਉੱਥੇ ਗੁਲਾਮੀ ਹੈ, ਰੋਟੀ ਤੇ ਲੱਭੇਗੀ। ਪਰ ਉੱਥੇ ਵੀ ਜੋ ਗੁਲਾਮਾਂ ਦੇ ਖਰੀਦਾਰ ਸਨ, ਜੋ ਗੁਲਾਮਾਂ ਨੂੰ ਰੱਖਦੇ ਸਨ, ਉਹ ਗੁਲਾਮਾਂ ਨਾਲ ਵੀ ਉਹ ਸਲੂਕ ਕਰਦੇ ਸਨ ਜਿਹੜੇ ਪੋਲਟਰੀ ਫਾਰਮ ਦੇ ਵਿੱਚ ਅਸੀਂ ਆਪਣੇ ਚੂਚਿਆਂ ਦੇ ਨਾਲ, ਕੁਕੜੀਆਂ ਦੇ ਨਾਲ ਕਰਨੇ ਆ। ਕਿ ਉੱਥੇ ਵੀ ਇਨਸਾਨਾਂ ਦੀ ਬਰੀਡਿੰਗ ਹੁੰਦੀ ਸੀ, ਉੱਥੇ ਵੀ ਇਨਸਾਨਾਂ ਨੂੰ ਇਨਕੂਬੇਟਰ ਵਿੱਚ ਰੱਖਿਆ ਜਾਂਦਾ ਸੀ, ਬਾਲ ਛਾਂਟੇ ਜਾਂਦੇ ਸਨ ਕਿ ਕੱਦ ਕਾਠ ਵਾਲਾ, ਵਜ਼ਨ ਚੁੱਕਣ ਵਾਲਾ ਬਾਲ ਕਿਹੜਾ ਹੋ ਸਕਦਾ ਹੈ, ਅਤੇ ਮਾੜਤੂਜਾ ਜਿਹੜਾ ਬਾਲ ਹੈ ਉਸ ਨੂੰ ਮਾਰ ਕੇ ਸੁੱਟ ਵੀ ਦਿੱਤਾ ਜਾਂਦਾ ਸੀ। ਜਿਵੇਂ ਪੋਲਟਰੀ ਫਾਰਮਾਂ ਦੇ ਵਿੱਚ ਚੂਚੇ ਮਾਰ ਕੇ ਸੁੱਟ ਦੇਈਦੇ ਨੇ ਕਿ ਇਹਦੇ ਉੱਤੇ ਖੁਰਾਕ ਜ਼ਾਇਆ ਕਰਨਾ ਬੇਕਾਰ ਹੈ, ਇਹਦਾ ਮੁੱਲ ਨਹੀਂ ਪੈਣਾ। ਅਤੇ ਉਸ ਦਰਿਆ ਹਡਸਨ ਵਿੱਚ ਪਾਣੀ ਸੀ, ਇੱਧਰ ਗੁਲਾਮ ਸਨ, ਇੱਧਰ ਗੁਲਾਮਾਂ ਦੇ ਖਰੀਦਾਰ ਸਨ, ਵਿੱਚ ਪਾਣੀ ਸੀ। ਜਿਹੜੇ ਗੁਲਾਮ ਦਰਿਆ ਅਬੂਰ ਕਰਕੇ ਇੱਧਰ ਜਾਣਾ ਚਾਹੁੰਦੇ ਸਨ, ਉਹਨਾਂ ਨੂੰ ਉਸ ਪਾਣੀ 'ਚੋਂ ਤੈਰ ਕੇ ਜਾਣਾ ਪੈਂਦਾ ਸੀ, ਦਰਿਆ ਹਡਸਨ ਅਬੂਰ ਕਰਨਾ ਪੈਂਦਾ ਸੀ। ਅਤੇ ਬੇਸ਼ੁਮਾਰ ਸੈਂਕੜਿਆਂ ਦੀ ਤਾਦਾਦ ਵਿੱਚ ਉਹ ਅਫਰੀਕੀ ਸਨ ਜਿਨ੍ਹਾਂ ਨੇ ਉਹ ਦਰਿਆ ਹਡਸਨ ਨੂੰ ਅਬੂਰ ਕਰਕੇ ਦੂਜੇ ਕਿਨਾਰੇ 'ਤੇ ਜਾਣਾ ਚਾਹਿਆ, ਅਤੇ ਉਸ ਤੋਂ ਪਹਿਲਾਂ ਉਸ ਕਿਨਾਰੇ 'ਤੇ ਖੜੋਤੇ ਲੋਕਾਂ ਨੇ ਠਾ ਕਰਕੇ ਬੰਦੂਕਾਂ ਨਾਲ ਉਹਨਾਂ ਨੂੰ ਉੱਥੇ ਹੀ ਰੋੜ ਦਿੱਤਾ, ਉੱਥੇ ਹੀ ਮਾਰ ਦਿੱਤਾ, ਉਸੇ ਪਾਣੀ 'ਚ ਹੀ ਜਾਨ ਦਿੱਤਾ। ਅਤੇ ਉਸ ਵੇਲੇ ਤੱਕ, ਬਲਕਿ ਕਾਫੀ ਬਾਅਦ ਤੱਕ, ਇਬਰਾਹਿਮ ਲਿੰਕਨ ਤੱਕ, ਅਮਰੀਕੀ ਆਇਨ ਦੇ ਵਿੱਚ ਇਨਸਾਨ ਨਹੀਂ ਸੀ, ਹਿਊਮਨ ਬੀਇੰਗ ਨਹੀਂ ਸੀ, ਸ਼ੈ ਸੀ। ਵਰਤੋ, ਇਸਤੇਮਾਲ ਕਰੋ, ਜਦੋਂ ਹੱਡ ਪੈਰ ਜਵਾਬ ਦੇ ਜਾਣ ਤੇ ਚੁੱਕ ਕੇ ਰੂੜੀ 'ਤੇ ਸੁੱਟ ਦਿਓ। ਇਬਰਾਹਿਮ ਲਿੰਕਨ ਪਹਿਲਾ ਆਦਮੀ ਸੀ ਜਿਹਨੇ ਆਪਣੇ ਕਾਨੂੰਨ ਦੇ ਵਿੱਚ ਇਨਸਾਨ ਨੂੰ ਇਨਸਾਨ ਸਮਝਿਆ, ਇਨਸਾਨ ਨੂੰ ਹਿਊਮਨ ਬੀਇੰਗਸ ਆਖਿਆ, ਉਹਨੂੰ ਸ਼ੈ ਨਹੀਂ ਰਹਿਣ ਦਿੱਤਾ। ਅਤੇ ਉਸ ਤੋਂ ਬਾਅਦ ਕੀ ਹੋਇਆ?
ਇਨਸਾਨ ਹਿਊਮਨ ਬੀਇੰਗਸ ਤੇ ਬਣ ਗਿਆ, ਪਰ ਸਲੂਕ ਤੇ ਉਸੇ ਨਾਲ ਉਹੀ ਹੁੰਦਾ ਰਿਹਾ ਜਿਹੜਾ ਉਸ ਤੋਂ ਪਹਿਲੇ ਹੋ ਰਿਹਾ ਸੀ, ਕਿ ਉਸ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਸੀ, ਸ਼ਾਇਦ ਸਮਝਿਆ ਜਾਂਦਾ ਸੀ। ਤੇ ਉਹ ਗਰੀਬ ਅਫਰੀਕੀ ਮੁਲਕਾਂ ਦੇ ਲੋਕ ਜਿਹੜੇ ਅਮਰੀਕਾ ਆਏ, ਉਹਨਾਂ ਨੂੰ ਦਰਿਆ ਹਡਸਨ ਅਬੂਰ ਨਹੀਂ ਕਰਨਾ ਪਿਆ। ਉਹ ਅਮਰੀਕਾ ਆਏ ਤੇ ਉਹਨਾਂ ਨੂੰ ਕੀ ਲੱਭਿਆ? ਉਹਨਾਂ ਨੂੰ ਇਹ ਲੱਭਿਆ ਕਿ ਕਦੀ ਹੋਮਲੈਸ ਪੀਪਲ ਬਣ ਕੇ ਡਾਊਨ ਟਾਊਨ ਦੇ ਵਿੱਚ ਰੁੜਦੇ ਫਿਰੇ, ਕਦੀ ਸਟੇਸ਼ਨਾਂ ਤੇ ਗੱਤਿਆਂ ਦੇ ਡੱਬਿਆਂ ਵਿੱਚ ਸੌਂਦੇ ਫਿਰੇ, ਤੇ ਕਦੀ ਟਰੈਸ਼ ਕੈਨ ਦੇ ਵਿੱਚੋਂ ਲੱਭ ਲੱਭ ਕੇ ਬਰਗਰ ਦੇ ਭੋਰੇ, ਰੋਟੀਆਂ ਦੇ ਭੋਰੇ ਚੁਣ ਚੁਣ ਕੇ ਖਾਣੇ ਪਏ। ਹਡਸਨ ਖਤਮ ਹੋ ਗਿਆ। ਇਸ ਕਿਨਾਰੇ ਤੋਂ ਚੱਲੀਆਂ ਗੋਲੀਆਂ ਬੰਦ ਹੋ ਗਈਆਂ, ਇਸ ਕਿਨਾਰੇ ਤੋਂ ਛਾਲਾਂ ਮਾਰਨੀਆਂ ਬੰਦ ਹੋ ਗਈਆਂ। ਤੇ ਜਦੋਂ ਇਸ ਕਿਨਾਰੇ ਵਾਲੇ ਉਸ ਕਿਨਾਰੇ ਤੇ ਪਹੁੰਚੇ ਤੇ ਉੱਥੇ ਰੋਟੀ ਨਹੀਂ ਸੀ, ਹੋਮਲੈਸਾਂ ਦੇ ਸੌਣ ਲਈ ਡੱਬੇ ਸਨ, ਜਾਂ ਉਹ ਟਰੈਸ਼ ਕੈਨ ਸਨ, ਗਾਰਬੇਜ ਬਾਕਸ ਸਨ ਜਿਹਦੇ 'ਚ ਲੋਕ ਗੰਦ ਸੁੱਟਦੇ ਨੇ, ਉੱਥੋਂ ਛਾਂਟ ਕੇ ਬਰਗਰ ਕੱਢ ਕੇ ਖਾਣ ਵਾਲੇ ਸਨ। ਤੇ ਅੱਜ ਮਹਿਸੂਸ ਹੁੰਦਾ ਹੈ ਕਿ ਇੱਥੇ ਸਾਡੀ ਦੁਨੀਆ ਵਿੱਚ ਤੀਜੀ ਦੁਨੀਆ ਦੇ ਗਰੀਬ, ਪਸਮਾਨਦਾ ਤੇ ਤਰੱਕੀ ਪਜ਼ੀਰ ਮੁਲਕਾਂ ਦੇ ਲੋਕ ਵੀ ਉਹ ਅਫਰੀਕੀ ਗੁਲਾਮ ਨੇ ਜਿਹੜੇ ਹਡਸਨ ਦੇ ਇਸ ਪਾਸੇ ਨੇ। ਵਿੱਚ ਪਾਣੀ ਨਹੀਂ ਨੇ, ਵਿੱਚ ਵਸੀਲੇ ਨੇ, ਤੇ ਉਸ ਵਸੀਨਾ ਦੀ ਮਾਲਕੀ ਇਹਨਾਂ ਕੋਲ ਹੈ ਜਿਹੜੇ ਇਸ ਕਿਨਾਰੇ ਤੇ ਨੇ। ਤੇ ਜਦੋਂ ਉਹਨਾਂ ਵਸੀਲਿਆਂ ਦੇ ਵਿੱਚੋਂ ਉਹ ਤੀਜੀ ਦੁਨੀਆ ਦੇ ਮੁਫਲਕਲ ਹਾਲ ਲੋਕ ਤੈਰ ਕੇ ਟੱਪ ਕੇ ਇਸ ਪਾਸੇ ਜਾਣਾ ਚਾਹੁੰਦੇ ਨੇ ਜਿੱਧਰ ਸਹੂਲਤਾਂ ਨੇ, ਵਸੀਲੇ ਨੇ, ਤੇ ਉਹੀ ਗੋਲੀਆਂ, ਉਹੀ ਬਰੂਦ, ਉਹੀ ਸਾਰਾ ਕੁਝ ਉਹਨਾਂ ਲਈ ਮੌਤ ਬਣ ਕੇ ਇਸ ਕਿਨਾਰੇ ਤੇ ਮੌਜੂਦ ਹੁੰਦਾ ਹੈ। ਤੇ ਜੇ ਕਦੀ ਗਲਤੀ ਦੇ ਨਾਲ ਅਸੀਂ ਵੇਲੇ ਦੇ ਇਸ ਹਡਸਨ ਨੂੰ ਟੱਪ ਵੀ ਜਾਈਏ ਤੇ ਅੱਗੇ ਕੀ ਲੱਭਦਾ ਹੈ? ਇੱਥੇ ਤੇ ਗੱਤੇ ਦੇ ਡੱਬੇ ਵੀ ਨਹੀਂ ਲੱਭਦੇ ਜਿਸ ਵਿੱਚ ਪੈ ਕੇ ਬੰਦਾ ਰਾਤ ਕੱਟ ਸਕੇ। ਉਹ ਤੇ ਛਾਨ ਬੁਰਾ ਵੇਚਣ ਵਾਲੇ ਪਹਿਲੇ ਹੀ ਚੁੱਕ ਕੇ ਲੈ ਜਾਂਦੇ ਨੇ, ਬਲਕਿ ਮੁੱਲ ਲੈ ਕੇ ਜਾਂਦੇ ਨੇ। ਇੱਥੇ ਉਹ ਟਰੈਸ਼ ਕੈਨ ਵੀ ਕੋਈ ਨਹੀਂ ਕਿ ਜਿਹਦੇ ਵਿੱਚੋਂ ਉਹਨਾਂ ਨੂੰ ਬਚੇ ਹੋਏ ਭੋਰੇ ਲੱਭ ਜਾਣ। ਉਹ ਵੇਲਾ ਲੰਘ ਗਿਆ ਜਦੋਂ ਸੜਕ ਤੇ ਨਿਕਲੀ ਦੇ ਅਸੀਂ ਤੇ ਕਿਤੇ ਕੋਈ ਰੋਟੀ ਦਾ ਟੁਕੜਾ ਪਿਆ, ਕਿਤੇ ਕੋਈ ਚੀਜ਼ ਪਈ ਹੈ, ਤੇ ਪੁਰਾਣੇ ਬਜ਼ੁਰਗ ਉਹ ਰੋਟੀ ਦਾ ਟੁਕੜਾ ਚੁੱਕ ਕੇ ਚੁੰਮਦੇ ਸਨ ਤੇ ਕਿਸੇ ਕੰਧ ਦੇ ਵਿੱਚ ਚੜਾ ਦਿੰਦੇ ਸਨ ਕਿ ਬੇਅਦਬੀ ਨਾ ਹੋਵੇ। ਤੇ ਹੁਣ ਤੁਸੀਂ ਸੜਕ ਤੇ ਜਾਓ, ਤੁਹਾਨੂੰ ਰੋਟੀ ਦਾ ਕੋਈ ਟੁਕੜਾ ਨਹੀਂ ਡਿੱਗਿਆ ਲੱਭੇਗਾ, ਕੋਈ ਬਜ਼ੁਰਗ ਨਹੀਂ ਲੱਭੇਗਾ ਜਿਹੜਾ ਉਸ ਭੋਰੇ ਨੂੰ ਚੁੱਕ ਕੇ ਆਲਣੇ ਵਿੱਚ ਰੱਖ ਦੇ, ਕੰਧ ਦੇ ਵਿੱਚ ਚੜਾ ਦੇ। ਇਸ ਲਈ ਕਿ ਭੁੱਖ ਇੰਨੀ ਵੱਧ ਗਈ ਹੈ ਕਿ ਹੁਣ ਬੰਦਾ ਬੰਦੇ ਨੂੰ ਖਾ ਰਿਹਾ ਹੈ। ਬੰਦਾ ਇੰਨਾ ਖੁਦ ਗਰਜ਼ ਹੋ ਗਿਆ ਕਿ ਰੋਟੀ ਦਾ ਇੱਕ ਨਵਾਲਾ ਵੀ ਸੁੱਟਦਾ ਨਹੀਂ ਹੈ। ਸੁੱਟਣਾ ਪਹਿਲੇ ਵੀ ਨਹੀਂ ਚਾਹੀਦਾ ਸੀ। ਉਹ ਨਵਾਲਾ ਫਕੀਰ ਨੂੰ ਨਹੀਂ ਦਿੰਦਾ, ਭੁੱਖੇ ਨੂੰ ਨਹੀਂ ਦਿੰਦਾ। ਉਹ ਨਵਾਲਾ ਫਰਿੱਜ ਵਿੱਚ ਰੱਖ ਦਿੰਦਾ ਹੈ, ਫਰੀਜ਼ਰ 'ਚ ਰੱਖ ਦਿੰਦਾ ਹੈ ਕਿ ਚਲੋ ਅੱਧੀ ਰੋਟੀ ਹੈ, ਕੱਲ੍ਹ ਸੇਕ ਕੇ ਖਾ ਲਾਂਗੇ। ਤੇ ਉਹ ਸਵਾਲੀ ਜਿਹੜਾ ਬੂਹੇ ਤੇ ਆਉਂਦਾ ਮਾਯੂਸ ਲੌਟ ਜਾਂਦਾ ਹੈ, ਉਹਦੇ ਹਿੱਸੇ ਦੀ ਰੋਟੀ ਫਰੀਜ਼ਰ ਦੇ ਵਿੱਚ, ਫਰਿੱਜ ਦੇ ਵਿੱਚ ਪਈ ਉਰਲੀ ਨਾਲ ਖਾਧੀ ਜਾਂਦੀ ਹੈ। ਬੰਦੇ ਨਹੀਂ ਖਾ ਸਕਦੇ, ਸਵਾਲੀ ਖਾਲੀ ਹੱਥ ਮੁੜ ਜਾਂਦੇ ਨੇ। ਤੇ ਸਾਡੇ ਅੰਦਰ ਦੀ ਭੁੱਖ, ਸਾਡੇ ਬਾਹਰ ਦੀ ਭੁੱਖ ਰਲ ਮਿਲ ਕੇ ਸਾਨੂੰ ਭੁੱਖਾ ਮਾਰ ਰਹੀ ਹੈ। ਤੇ ਅਸੀਂ ਇਸ ਰੂਏ ਜ਼ਮੀਨ ਤੇ ਖਬਰੇ ਦੁਨੀਆ ਦੀ ਉਹ ਆਖਰੀ ਮਖਲੂਕ ਆ ਜਿਹਦਾ ਖਾਤਮਾ ਕਿਸੇ ਐਟਮ ਬੰਬ ਨਾਲ ਨਹੀਂ ਹੋਣਾ, ਜਿਹਦਾ ਖਾਤਮਾ ਕਿਸੇ ਕੀਮਿਆਈ ਹਥਿਆਰਾਂ ਨਾਲ ਨਹੀਂ ਹੋਣਾ। ਉਹਦਾ ਖਾਤਮਾ ਹੋਣਾ ਹੈ ਅੰਦਰ ਬਾਹਰ ਦੀ ਭੁੱਖ ਦੇ ਨਾਲ, ਕਿ ਅਸੀਂ ਉਸ ਮਹਾਜ਼ ਤੇ ਪਹੁੰਚ ਚੁੱਕੇ ਹਾਂ ਭੁੱਖ ਦੇ ਹਾਲਾਤ ਦੇ, ਵਾਕਿਆਤ ਦੇ, ਕਿ ਜਿੱਥੇ ਅਸੀਂ ਇੱਕ ਦੂਜੇ ਨੂੰ ਖਾ ਕੇ ਮੁਕਾ ਦੇਣਾ ਹੈ। ਤੇ ਪਿੱਛੇ ਰਹਿ ਨਾ ਮੌਲਾ ਦਾ, ਪਿੱਛੇ ਕੀ ਰਹਿਣਾ, ਫਨਾ, ਖਾਲੀ ਗਲੀਆਂ, ਤੇਜ਼ ਹਵਾਵਾਂ, ਰੁੜਦੇ ਸੁੱਕੇ ਪੱਤਰ, ਤੇ ਉਹ ਕਹਾਣੀਆਂ ਜਿਹੜੀਆਂ ਹਵਾ ਦੇ ਪਰਾਂ 'ਤੇ ਲਿਖੀਆਂ ਜਾਣਗੀਆਂ, ਉਹਨਾਂ ਨੂੰ ਪੜ੍ਹਨ ਵਾਲਾ ਕੋਈ ਨਹੀਂ ਲੱਭਣਾ, ਤੇ ਉਹਨਾਂ ਕਹਾਣੀਆਂ ਨੂੰ ਲਿਖਣ ਵਾਲੇ ਵੀ ਕੋਈ ਨਹੀਂ ਲੱਭਣੇ। ਇਸ ਲਈ ਕਿ ਅਸੀਂ ਭੁੱਖ ਦੇ ਇਸ ਪਾਸੇ, ਰੱਜੇ ਦਰਿਆ ਦੇ ਇਸ ਪਾਸੇ ਵਿੱਚ ਵਸੀਲੇ ਨੇ, ਤੇ ਵਸੀਲਿਆਂ 'ਤੇ ਵੀ ਉਹਨਾਂ ਨੇ ਮੱਲ ਮਾਰਿਆ ਹੈ। ਅਸੀਂ ਅਫਰੀਕੀ ਗੁਲਾਮਾਂ ਤਰ੍ਹਾਂ ਜੇ ਉਹ ਹਡਸਨ ਭੁੱਖ ਦਾ ਉਹ ਦਰਿਆ ਟੱਪ ਕੇ ਕਿਨਾਰੇ ਪਾਰ ਵੀ ਜਾਣਾ ਚਾਹੀਏ ਤੇ ਮੌਤ ਦੀ ਗੋਲੀ ਸਾਡੀ ਮੁੰਤਜ਼ਰ ਹੁੰਦੀ ਹੈ।
ਮੈਨੂੰ ਨਹੀਂ ਸਮਝ ਆਈ ਜੋ ਮੈਂ ਆਖਿਆ ਹੈ, ਤੁਹਾਨੂੰ ਸ਼ਾਇਦ ਸਮਝ ਆ ਜਾਏ। ਤੇ ਗੱਲ ਹੈ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।